ਜੀ। ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਜਿਹੜੀਆਂ USA ਦੀਆਂ ਚਾਈਨਾ 'ਚ ਬਿਜ਼ਨਸ ਕਰ ਰਹੀਆਂ ਆ, ਉਹਨਾਂ ਨੇ ਕਿਹਾ ਵੀ ਹੁਣ ਬਹੁਤ ਹੋ ਗਿਆ, ਅਸੀਂ ਬਹੁਤ ਘਾਟਾ ਸਹਿ ਲਿਆ। ਚਾਈਨਾ ਦੇ ਵਿੱਚ ਕੋਵਿਡ ਕਰਕੇ ਲੋਕਡਾਊਨ ਅੱਗੇ ਤੋਂ ਅੱਗੇ ਖਿੱਚੀ ਜਾਂਦੇ ਆ ਤੇ ਇਸ ਕਰਕੇ ਅਸੀਂ ਆਪਣਾ ਜਿਹੜਾ ਮੈਨੂਫੈਕਚਰਿੰਗ ਬਿਜ਼ਨਸ ਆ ਉਹ ਚਾਈਨਾ ਤੋਂ ਮੂਵ ਕਰ ਰਹੇ ਆ ਔਰ ਕਰ ਸਕਦੇ ਵੀ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਟੈਸਲਾ ਨੇ ਵੀ ਆਪਣਾ ਮੈਨੂਫੈਕਚਰਿੰਗ ਦਾ ਬਿਜ਼ਨਸ ਜਿਹੜਾ ਆ ਉੱਥੋਂ ਚਾਈਨਾ ਤੋਂ ਮੂਵ ਕਰ ਲਿਆ। ਤੇ ਅੱਜ ਖਬਰ ਇਹ ਆ ਰਹੀ ਆ, ਐਪਲ ਨੇ ਅਨਾਉਂਸ ਕੀਤਾ ਵੀ ਐਪਲ ਦੇ ਕਹਿੰਦੇ ਪਈ 170 ਤੋਂ ਲੈ ਕੇ 200 ਦੇ ਕਰੀਬ ਸਪਲਾਇਰ ਹੈਗੇ ਚਾਈਨਾ 'ਚ, ਪਲੱਸ ਇਹਨਾਂ ਦੀ ਪ੍ਰੋਡਕਸ਼ਨ ਵੀ ਹੁੰਦੀ ਆ। ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਚਾਈਨਾ ਤੋਂ ਮੂਵ ਹੋ ਜਾਓ, ਜਾਂ ਤਾਂ ਤੁਸੀਂ ਵੀਅਤਨਾਮ ਦੇ ਵਿੱਚ ਤੇ ਜਾਂ ਇੰਡੀਆ ਦੇ ਵਿੱਚ। ਇਹ ਵੀ ਪਤਾ ਚੱਲ ਰਿਹਾ ਹੈ ਵੀ ਚਾਈਨਾ ਦਾ ਕੁਝ ਮੈਨੂਫੈਕਚਰਿੰਗ ਇੰਡੀਆ ਦੇ ਵਿੱਚ ਵੀ ਮੂਵ ਹੋ ਰਿਹਾ ਹੈਗਾ, ਕਿਉਂਕਿ ਐਪਲ ਨੇ ਵੀ ਕਾਫੀ ਘਾਟਾ ਜਿਹੜਾ ਖਾਦਾ ਹੈਗਾ ਪਹਿਲੇ ਕੁਆਟਰ ਦੇ ਵਿੱਚ। ਇਸੇ ਤਰ੍ਹਾਂ ਇੱਕ ਟੈਲੀਕਾਮ ਇਕਵਿਪਮੈਂਟ ਮੇਕਰ ਸਿਸਕੋ ਜਿਹੜੀ ਕੰਪਨੀ ਆ, ਉਹਨਾਂ ਦਾ ਵੀ ਰਿਸਰਚ ਤੇ ਡਿਵੈਲਪਮੈਂਟ ਸੈਂਟਰ ਸ਼ੰਘਾਈ ਦੇ ਵਿੱਚ ਆ। $300 ਮਿਲੀਅਨ ਦਾ ਉਹਨਾਂ ਨੂੰ ਵੀ ਹਿੱਟ ਹੋਇਆ ਤੇ ਉਹ ਵੀ ਕਹਿ ਰਿਹਾ ਵੀ ਅਸੀਂ ਆਪਾਂ ਜਿਹੜਾ ਉੱਥੋਂ ਬਿਜ਼ਨਸਸ ਆ ਉੱਥੋਂ ਮੂਵ ਕਰਨ ਜਾ ਰਹੇ ਆ। ਟੈਕਸਸ ਇੰਸਟਰੂਮੈਂਟਸ ਜਿਹੜੇ ਕਿ ਸਪਲਾਈ ਕਰਦੇ ਸੈਮੀਕੰਡਕਟਰ ਆਟੋ ਇੰਡਸਟਰੀ ਦੇ ਲਈ, ਉਹਨਾਂ ਦਾ ਵੀ 2022 ਦੇ ਵਿੱਚ 10% ਤੋਂ ਵੱਧ ਰੈਵਨਿਊ ਸਲੈਸ਼ ਹੋਇਆ। ਸੋ ਮੇਨਲੀ ਸਾਰਿਆਂ ਨੇ ਬਲੇਮ, ਈਵਨ ਮਾਈਕਰੋਸਾਫਟ ਨੇ ਵੀ ਕਿਹਾ ਪਹਿਲਾ ਕੁਆਟਰ ਸਾਡਾ ਘਾਟਾ ਪੈਣ ਦਾ ਕਾਰਨ ਚਾਈਨਾ ਦੇ ਵਿੱਚ ਕੋਵਿਡ ਦੀ ਰਿਕਵਰੀ ਛੇਤੀ ਨਹੀਂ ਹੋ ਰਹੀ ਤੇ ਚਾਈਨਾ ਦੀ ਸਰਕਾਰ ਜਿਹੜੀ ਆ ਉਹ ਇੱਕਦਮ ਲੋਕਡਾਊਨ ਲਾ ਦਿੰਦੀ ਆ, ਜਿਹਦੇ ਨਾਲ ਪ੍ਰੋਡਕਸ਼ਨ ਤੇ ਬਹੁਤ ਫਰਕ ਪੈਂਦਾ ਆ। ਸੋ ਇਹ ਸਾਰੀਆਂ ਖਬਰਾਂ ਤੋਂ ਇਹ ਲੱਗ ਰਿਹਾ, ਜਿਸ ਤਰ੍ਹਾਂ ਰਸ਼ੀਆ ਚੋਂ ਮੈਕਡੋਨਲਡ ਬਾਹਰ ਚਲੇ ਗਿਆ, ਸਟਾਰਬਕਸ ਬਾਹਰ ਚਲੇ ਗਿਆ, ਤੇ ਹੁਣ ਚਾਈਨਾ ਤੋਂ ਵੀ ਵੱਡੀਆਂ ਕੰਪਨੀਆਂ ਨੇ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਸੋ ਇਹ ਠੀਕ ਆ, ਪ੍ਰੋਫਿਟ ਵੀ ਇੱਕ ਰੀਜ਼ਨ ਆ। ਦੂਜੇ ਪਾਸੇ ਜੋ ਯੂਕਰੇਨ, ਰਸ਼ੀਆ ਤੇ ਚਾਈਨਾ ਦੀ ਸਪੋਰਟ ਰਸ਼ੀਆ ਨੂੰ ਆ, ਉਹ ਵੀ ਇੱਕ ਕਾਰਨ ਇਹਦੇ ਵਿੱਚ ਹੈਗਾ ਆ। ਜੀ। ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਜਿਹੜੀਆਂ USA ਦੀਆਂ ਚਾਈਨਾ 'ਚ ਬਿਜ਼ਨਸ ਕਰ ਰਹੀਆਂ ਆ, ਉਹਨਾਂ ਨੇ ਕਿਹਾ ਵੀ ਹੁਣ ਬਹੁਤ ਹੋ ਗਿਆ, ਅਸੀਂ ਬਹੁਤ ਘਾਟਾ ਸਹਿ ਲਿਆ। ਚਾਈਨਾ ਦੇ ਵਿੱਚ ਕੋਵਿਡ ਕਰਕੇ ਲੋਕਡਾਊਨ ਅੱਗੇ ਤੋਂ ਅੱਗੇ ਖਿੱਚੀ ਜਾਂਦੇ ਆ ਤੇ ਇਸ ਕਰਕੇ ਅਸੀਂ ਆਪਣਾ ਜਿਹੜਾ ਮੈਨੂਫੈਕਚਰਿੰਗ ਬਿਜ਼ਨਸ ਆ ਉਹ ਚਾਈਨਾ ਤੋਂ ਮੂਵ ਕਰ ਰਹੇ ਆ ਔਰ ਕਰ ਸਕਦੇ ਵੀ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਟੈਸਲਾ ਨੇ ਵੀ ਆਪਣਾ ਮੈਨੂਫੈਕਚਰਿੰਗ ਦਾ ਬਿਜ਼ਨਸ ਜਿਹੜਾ ਆ ਉੱਥੋਂ ਚਾਈਨਾ ਤੋਂ ਮੂਵ ਕਰ ਲਿਆ। ਤੇ ਅੱਜ ਖਬਰ ਇਹ ਆ ਰਹੀ ਆ, ਐਪਲ ਨੇ ਅਨਾਉਂਸ ਕੀਤਾ ਵੀ ਐਪਲ ਦੇ ਕਹਿੰਦੇ ਪਈ 170 ਤੋਂ ਲੈ ਕੇ 200 ਦੇ ਕਰੀਬ ਸਪਲਾਇਰ ਹੈਗੇ ਚਾਈਨਾ 'ਚ, ਪਲੱਸ ਇਹਨਾਂ ਦੀ ਪ੍ਰੋਡਕਸ਼ਨ ਵੀ ਹੁੰਦੀ ਆ। ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਚਾਈਨਾ ਤੋਂ ਮੂਵ ਹੋ ਜਾਓ, ਜਾਂ ਤਾਂ ਤੁਸੀਂ ਵੀਅਤਨਾਮ ਦੇ ਵਿੱਚ ਤੇ ਜਾਂ ਇੰਡੀਆ ਦੇ ਵਿੱਚ। ਇਹ ਵੀ ਪਤਾ ਚੱਲ ਰਿਹਾ ਹੈ ਵੀ ਚਾਈਨਾ ਦਾ ਕੁਝ ਮੈਨੂਫੈਕਚਰਿੰਗ ਇੰਡੀਆ ਦੇ ਵਿੱਚ ਵੀ ਮੂਵ ਹੋ ਰਿਹਾ ਹੈਗਾ, ਕਿਉਂਕਿ ਐਪਲ ਨੇ ਵੀ ਕਾਫੀ ਘਾਟਾ ਜਿਹੜਾ ਖਾਦਾ ਹੈਗਾ ਪਹਿਲੇ ਕੁਆਟਰ ਦੇ ਵਿੱਚ। ਇਸੇ ਤਰ੍ਹਾਂ ਇੱਕ ਟੈਲੀਕਾਮ ਇਕਵਿਪਮੈਂਟ ਮੇਕਰ ਸਿਸਕੋ ਜਿਹੜੀ ਕੰਪਨੀ ਆ, ਉਹਨਾਂ ਦਾ ਵੀ ਰਿਸਰਚ ਤੇ ਡਿਵੈਲਪਮੈਂਟ ਸੈਂਟਰ ਸ਼ੰਘਾਈ ਦੇ ਵਿੱਚ ਆ। $300 ਮਿਲੀਅਨ ਦਾ ਉਹਨਾਂ ਨੂੰ ਵੀ ਹਿੱਟ ਹੋਇਆ ਤੇ ਉਹ ਵੀ ਕਹਿ ਰਿਹਾ ਵੀ ਅਸੀਂ ਆਪਾਂ ਜਿਹੜਾ ਉੱਥੋਂ ਬਿਜ਼ਨਸਸ ਆ ਉੱਥੋਂ ਮੂਵ ਕਰਨ ਜਾ ਰਹੇ ਆ। ਟੈਕਸਸ ਇੰਸਟਰੂਮੈਂਟਸ ਜਿਹੜੇ ਕਿ ਸਪਲਾਈ ਕਰਦੇ ਸੈਮੀਕੰਡਕਟਰ ਆਟੋ ਇੰਡਸਟਰੀ ਦੇ ਲਈ, ਉਹਨਾਂ ਦਾ ਵੀ 2022 ਦੇ ਵਿੱਚ 10% ਤੋਂ ਵੱਧ ਰੈਵਨਿਊ ਸਲੈਸ਼ ਹੋਇਆ। ਸੋ ਮੇਨਲੀ ਸਾਰਿਆਂ ਨੇ ਬਲੇਮ, ਈਵਨ ਮਾਈਕਰੋਸਾਫਟ ਨੇ ਵੀ ਕਿਹਾ ਪਹਿਲਾ ਕੁਆਟਰ ਸਾਡਾ ਘਾਟਾ ਪੈਣ ਦਾ ਕਾਰਨ ਚਾਈਨਾ ਦੇ ਵਿੱਚ ਕੋਵਿਡ ਦੀ ਰਿਕਵਰੀ ਛੇਤੀ ਨਹੀਂ ਹੋ ਰਹੀ ਤੇ ਚਾਈਨਾ ਦੀ ਸਰਕਾਰ ਜਿਹੜੀ ਆ ਉਹ ਇੱਕਦਮ ਲੋਕਡਾਊਨ ਲਾ ਦਿੰਦੀ ਆ, ਜਿਹਦੇ ਨਾਲ ਪ੍ਰੋਡਕਸ਼ਨ ਤੇ ਬਹੁਤ ਫਰਕ ਪੈਂਦਾ ਆ। ਸੋ ਇਹ ਸਾਰੀਆਂ ਖਬਰਾਂ ਤੋਂ ਇਹ ਲੱਗ ਰਿਹਾ, ਜਿਸ ਤਰ੍ਹਾਂ ਰਸ਼ੀਆ ਚੋਂ ਮੈਕਡੋਨਲਡ ਬਾਹਰ ਚਲੇ ਗਿਆ, ਸਟਾਰਬਕਸ ਬਾਹਰ ਚਲੇ ਗਿਆ, ਤੇ ਹੁਣ ਚਾਈਨਾ ਤੋਂ ਵੀ ਵੱਡੀਆਂ ਕੰਪਨੀਆਂ ਨੇ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਸੋ ਇਹ ਠੀਕ ਆ, ਪ੍ਰੋਫਿਟ ਵੀ ਇੱਕ ਰੀਜ਼ਨ ਆ। ਦੂਜੇ ਪਾਸੇ ਜੋ ਯੂਕਰੇਨ, ਰਸ਼ੀਆ ਤੇ ਚਾਈਨਾ ਦੀ ਸਪੋਰਟ ਰਸ਼ੀਆ ਨੂੰ ਆ, ਉਹ ਵੀ ਇੱਕ ਕਾਰਨ ਇਹਦੇ ਵਿੱਚ ਹੈਗਾ ਆ। ਜੀ